ਟਰੱਕਰਸ ਦੇ ਲਈ ਬੜੀ ਬੁਰੀ ਖਬਰ ਆ ਰਹੀ ਹੈ। ਰਾਜਕਨਵੀਰ ਸਿੰਘ ਜੀ, ਬੜਾ ਵੱਡੀ ਚੇਂਜ ਕੈਲੀਫੋਰਨੀਆ 'ਚ ਹੋਣ ਜਾ ਰਹੀ ਹੈ। ਕੱਲ ਨੂੰ ਜਿਹੜਾ ਦੁਪਹਿਰ ਦਾ ਸ਼ੋਅ ਹੁੰਦਾ ਉਹਦੇ 'ਚ ਡਿਸਕਸ ਹੋਊਗਾ। ਲੇਟੈਸਟ ਖਬਰਾਂ ਇਹ ਆ ਰਹੀਆਂ ਵੀ ਕੈਲੀਫੋਰਨੀਆ ਇਹ ਜਲਦੀ ਤੋਂ ਜਲਦੀ ਸੋਚ ਰਿਹਾ ਵੀ ਗੈਸ ਤੇ ਡੀਜ਼ਲ ਦੇ ਫਲੀਟਸ ਆ ਉਹ ਉਹਨਾਂ ਨੂੰ ਕੈਲੀਫੋਰਨੀਆ ਦੇ ਵਿੱਚ ਬੰਦ ਕਰ ਦਿੱਤਾ ਜਾਵੇ। ਕੈਲੀਫੋਰਨੀਆ 에ਅਰ ਰਿਸੋਰਸਿਸ ਬੋਰਡ ਨੇ ਨਵੀਂ ਪਲਾਨ ਜੋ ਜਾਰੀ ਕੀਤੀ ਆ, ਉਹਨਾਂ ਦੇ ਮੁਤਾਬਕ ਜਿੰਨੇ ਵੀ ਕਹਿੰਦੇ ਨਵੇਂ ਟਰੱਕਸ ਹੈਗੇ ਆ, ਬਿਜ਼ੀ ਰੇਲਵੇਜ਼ ਪੋਰਟਸ ਦੇ ਲਾਗੇ ਹੈਗੇ ਆ, ਉੱਥੇ ਜ਼ੀਰੋ ਇਮਿਸ਼ਨ ਵਾਲੇ ਵਹੀਕਲਸ 2024 ਤੱਕ ਜਾਣਗੇ। ਸੋ ਜਿੰਨੇ ਪੋਰਟਸ ਹੈਗੇ ਆ ਤੇ ਰੇਲਵੇਜ਼ ਤੋਂ ਜਿੱਥੋਂ ਟਰੱਕ ਚੱਕ ਕੇ ਲਿਜਾਂਦੇ ਸਮਾਨ, ਉੱਥੋਂ 2024 ਸਨ ਤੋਂ ਹੀ ਸਿਰਫ ਜ਼ੀਰੋ ਇਮਿਸ਼ਨ ਵਾਲੀਆਂ ਵਹੀਕਲ, ਜ਼ੀਰੋ ਇਮਿਸ਼ਨ ਵਾਲੇ ਟਰੱਕ ਹੀ ਜਾ ਸਕਣਗੇ। ਇਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਵੀ ਜਿੰਨੇ ਵੀ ਡੀਜ਼ਲ ਦੇ ਟਰੱਕ ਹੈਗੇ ਆ 2035 ਤੱਕ ਉਹ ਫੇਜ਼ ਆਊਟ ਹੋ ਜਾਊਗੇ। ਇਵੈਂਚੁਅਲੀ ਕਹਿੰਦੇ ਵੀ ਹਰ ਇੱਕ ਡੀਜ਼ਲ ਦਾ ਟਰੱਕ ਤੇ ਬੱਸ ਫਲੀਟ ਕੈਲੀਫੋਰਨੀਆ ਦੀ ਰੋਡ ਤੋਂ 2045 ਤੋਂ ਬਾਅਦ ਕੋਈ ਵੀ ਨਹੀਂ ਇੱਥੇ ਦਿਸੂਗਾ। ਇਹ ਨਵਾਂ ਪ੍ਰਪੋਜ਼ਲ ਐਡਵਾਂਸ ਕਲੀਨ ਫਲੀਟਸ ਰੈਗੂਲੇਸ਼ਨ ਕਰਕੇ ਆਇਆ ਆ। ਇਹ ਟਾਰਗੇਟ ਕਰ ਰਿਹਾ ਜਿਹੜਾ ਬਿਜ਼ੀਐਸਟ ਟਰੱਕਿੰਗ ਏਰੀਆਜ਼ ਹੁੰਦੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਵੇਅਰ ਹਾਊਸ ਦੇ ਲਾਗੇ ਛਾਗੇ, ਸੀ ਪੋਰਟਸ ਦੇ ਲਾਗੇ ਛਾਗੇ, ਰੇਲਵੇਜ਼ ਦੇ ਲਾਗੇ ਛਾਗੇ, ਤੇ ਕਹਿੰਦੇ ਵੀ ਕਈ ਸਾਰੀਆਂ ਜੋ ਕੈਲੀਫੋਰਨੀਆ ਦੀਆਂ ਨੇਬਰਹੁੱਡਸ ਆ, ਖਾਸ ਕਰਕੇ ਕਾਲੇ ਮੂਲ ਦੀਆਂ ਜਾਂ ਬਰਾਊਨ ਮੂਲ ਦੀਆਂ ਜਾਂ ਲੋ ਇਨਕਮ ਵਾਲੇ ਲੋਕ ਹੈਗੇ ਜਾਂ ਸਪੈਨਿਸ਼ ਮੂਲ ਦੇ ਆ, ਉਹ ਕਹਿੰਦੇ ਵੀ ਉਹਨਾਂ ਦੇ ਬੱਚੇ ਸਕੂਲ ਅਟੈਂਡ ਕਰਦੇ ਪੋਰਟਸ ਦੇ ਲਾਗੇ, ਰੇਲ ਯਾਰਡਸ ਦੇ ਲਾਗੇ, ਡਿਸਟ੍ਰੀਬਿਊਸ਼ਨ ਸੈਂਟਰਸ ਦੇ ਲਾਗੇ, ਫਰੇਟ ਕੋਰੀਡੋਰਸ ਦੇ ਲਾਗੇ, ਤੇ ਇੱਥੇ ਹੈਵੀਐਸਟ ਟਰੱਕ ਟ੍ਰੈਫਿਕ ਹੁੰਦਾ ਆ, ਜਿਹਦੇ ਨਾਲ ਬੱਚਿਆਂ ਦੇ ਜੋ ਹੈਲਥ ਰਿਸਕ ਆ ਉਹਦੇ ਉੱਤੇ ਬਹੁਤ ਅਸਰ ਕਰਦਾ ਹੈਗਾ। 150 ਦੇ ਕਰੀਬ ਕਮੈਂਟਸ ਆਏ ਸੀ। ਇੱਕ ਸੈਕਰਾਮੈਂਟੋ 'ਚ ਹੁਣ ਹੀਅਰਿੰਗ ਹੋ ਕੇ ਹਟੀ ਆ ਇਹਦੇ ਸੰਬੰਧ ਦੇ ਵਿੱਚ। ਜੋ ਟਰੱਕਿੰਗ ਇੰਡਸਟਰੀ, ਕੰਸਟਰਕਸ਼ਨ ਇੰਡਸਟਰੀ ਨੂੰ ਰਿਪਰੈਜ਼ੈਂਟ ਕਰਦੇ ਆ, ਉਹ ਕਹਿੰਦੇ ਆ ਵੀ ਇਹ ਬਹੁਤ ਮਾੜੀ ਗੱਲ ਆ। ਹਜੇ ਤੱਕ ਸਾਡੇ ਕੋਲ ਪੂਰਾ ਸੋਲਿਡ ਡਾਟਾ ਨਹੀਂ ਆਇਆ ਵੀ ਕਿੰਨਾ ਕੁ ਇਹਦਾ ਜਿਹੜਾ ਅਸਰ ਪੈਂਦਾ ਹੈਗਾ ਆ। ਤੇ ਇਹ ਆਉਣ ਵਾਲੇ ਸਮੇਂ 'ਚ ਕਾਫੀ ਵੱਡੀ ਜਿਹੜੀ ਲੜਾਈ ਆ ਡੀਜ਼ਲ ਟਰੱਕਰਸ, ਗੈਸ ਟਰੱਕਰਸ ਦੇ ਤੇ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਹੋਣ ਜਾ ਰਹੀ ਆ। ਪੂਰੇ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਸਿਰਫ 2000 ਹੀ ਮੀਡੀਅਮ ਤੋਂ ਲੈ ਕੇ ਹੈਵੀ ਡਿਊਟੀ ਵਹੀਕਲਸ ਹੈਗੇ ਆ ਜੋ ਜ਼ੀਰੋ ਇਮਿਸ਼ਨ ਵਾਲੇ ਆ। ਜੀ ਬਿਲਕੁਲ। ਸੋ ਪੋਰਟਸ ਦੇ ਉੱਤੇ ਤਾਂ 2035 ਤੱਕ ਇਹਨਾਂ ਨੇ ਜਿਹੜਾ ਉਹ ਬੰਦ ਕਰ ਦੇਣਾ ਆ। ਤੇ ਲੌਂਗ ਬੀਚ ਦਾ ਜਿਹੜਾ ਪੋਰਟ ਆ ਉੱਥੇ ਪਹਿਲਾ ਇਲੈਕਟ੍ਰਿਕ ਟਰੱਕ ਚਾਰਜਿੰਗ ਸਟੇਸ਼ਨ ਆ ਉਹ ਵੀ ਇਹਨਾਂ ਨੇ ਚਾਲੂ ਜਿਹੜੇ ਇਹ ਕਰ ਦਿੱਤੇ। ਸੋ ਇਸੇ ਤੋਂ ਬਾਅਦ ਦੇ ਵਿੱਚ ਇਹ ਹੁਣ ਚਰਚਾ ਇੱਕਦਮ ਪੂਰੀ ਤੇਜ਼ ਆ। 2035 ਤੱਕ ਹੀ ਇਹਨਾਂ ਨੇ ਜਿਹੜੀਆਂ ਆਮ ਗੱਡੀਆਂ ਕੈਲੀਫੋਰਨੀਆ ਨੇ ਗੈਸ ਪਾਵਰਡ ਜਾਂ ਫੋਸਿਲ ਫਿਊਲ ਪਾਵਰਡ ਆ ਉਸ ਦੇ ਉੱਤੇ ਜਿਹੜਾ ਇਹਨਾਂ ਨੇ ਬੈਨ ਲਾ ਦਿੱਤਾ ਆ। 2035 ਤੋਂ ਬਾਅਦ ਦੇ ਵਿੱਚ ਜਿਹੜੀ ਵੀ ਗੱਡੀ ਵਿਕੂਗੀ ਉਹ ਕਲੀਨ ਐਮਿਸ਼ਨ ਵਹੀਕਲ ਜਿਹੜਾ ਜਿਸ ਨੂੰ ਆਖਿਆ ਜਾਂਦਾ ਆ, ਉਹ ਆਈਦਰ ਹਾਈਡਰੋਜਨ ਪਾਵਰਡ ਤੇ ਜਾਂ ਫਿਰ ਜਿਹੜੀ ਇਲੈਕਟ੍ਰਿਕ ਗੱਡੀ ਜਿਹੜੀ ਉਹ ਹੋਵੇਗੀ। ਸੋ ਉਦੋਂ ਤੱਕ ਢਾਂਚਾ ਬਹੁਤ ਜ਼ਿਆਦਾ ਤਿਆਰ ਕਰਨ ਵਾਲਾ ਜਿਹੜਾ ਉਹ ਬਾਕੀ ਆ। ਐਮਿਸ਼ਨਸ ਤੇ ਕੰਟਰੋਲ ਕਰਨਾ ਚਲੋ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਆ, ਪਰ ਐਡੀ ਜਲਦੀ ਇੰਨਾ ਸਾਰਾ ਕੁਛ ਜਿਹੜਾ ਉਹ ਹੋ ਸਕੂਗਾ ਇਹ ਵੱਡੀ ਜਿਹੜੀ ਚੁਣੌਤੀ ਆ। ਇਸ ਵਾਰ ਗਰਮੀਆਂ ਦੇ ਦੌਰਾਨ ਜਿਹੜੀ ਆ ਬਿਜਲੀ ਜਾਣ ਦਾ ਜਿਹੜਾ ਖਤਰਾ ਆ ਉਹ ਬਣਿਆ ਰਿਹਾ। ਤੇ ਜਦੋਂ ਗੱਡੀਆਂ ਤੇ ਟਰੱਕ ਤੇ ਉਹ ਸਾਰਾ ਕੁਝ ਵੀ ਉਹ ਵੀ ਬਿਜਲੀ ਤੇ ਚੱਲਣ ਵਾਲੇ ਜਾਂ ਜ਼ੀਰੋ ਇਮਿਸ਼ਨ ਵਾਲੇ ਜਿਹੜੇ ਹੋਣਗੇ, ਉਦੋਂ ਜਿਹੜੀ ਪਾਵਰ ਚਾਹੀਦੀ ਹੋਊਗੀ ਉਹ ਕਿੱਥੋਂ ਜਨਰੇਟ ਹੋਊਗੀ, ਕਿੱਦਾਂ ਜਨਰੇਟ ਹੋਊਗੀ, ਉਹ ਇਸ ਟਾਈਮ ਵੱਡੀਆਂ ਜਿਹੜੀਆਂ ਆ ਚੁਣੌਤੀਆਂ ਕੈਲੀਫੋਰਨੀਆ ਦੇ ਸੋ ਇਹ ਬੜੀ ਸਾਹਮਣੇ ਆ। ਹੈਰਾਨੀ ਦੀ ਗੱਲ ਹੈ ਰਾਜ ਜਿਹੜੀਆਂ ਉਹਨੇ ਕੰਡੀਸ਼ਨਸ ਲਾਈਆਂ ਵੀ ਜਿਹੜੇ ਵੇਅਰ ਹਾਊਸ, ਪੋਰਟਸ ਜਾਂ ਰੇਲਵੇ ਦੇ ਜਿੱਥੇ ਸਟਾਪ ਹੈਗੇ ਜਿੱਥੋਂ ਟਰੱਕ ਚੱਕਦੇ ਉੱਥੇ ਤਾਂ ਟਰੱਕ ਜਾਂਦੇ ਆ, ਹੋਰ ਟਰੱਕ ਸਮਾਨ ਕਿੱਥੋਂ ਚੱਕਦੇ ਆ ਵੀ 2024 ਦੇ ਵਿੱਚ ਨਹੀਂ ਜਾ ਸਕਣਗੇ, ਹਨਾ, ਚੱਕ ਨਹੀਂ ਸਕਣਗੇ। ਸੋ ਇਹ ਤਾਂ 1 ਸਾਲ ਦਾ ਹੀ ਸਮਾਂ ਰਹਿ ਗਿਆ ਇਸ ਹਿਸਾਬ ਨਾਲ। ਹਜੇ ਸਪਰਿੰਗ ਦੇ ਵਿੱਚ ਅਗਲੇ ਸਾਲ ਇੱਕ ਹੋਰ ਹੀਅਰਿੰਗ ਇਹਦੇ ਸੰਬੰਧ ਦੇ ਵਿੱਚ ਹੋਣੀ ਹੈਗੀ ਆ। ਜੀ ਵੱਖ-ਵੱਖ ਪੋਰਟਸ ਨੇ ਰੱਖਿਆ ਹੈ। ਲੌਂਗ ਬੀਚ ਵਾਲੇ ਕਹਿੰਦੇ ਆ ਵੀ ਕਾਰਗੋ ਹੈਂਡਲਿੰਗ ਇਕਵਿਪਮੈਂਟ ਵੀ ਅਸੀਂ ਜਿਹੜਾ 2030 ਤੱਕ ਜ਼ੀਰੋ ਇਮਿਸ਼ਨ ਦੇ ਉੱਤੇ ਆ, ਤੇ ਡਰਾਈ ਏਜ ਜਿਹੜੀ ਟਰੱਕ ਫਲੀਟ ਆ 2035 ਤੱਕ ਜਿਹੜੀ ਆ ਉਹ ਜਿਹੜੀ ਜ਼ੀਰੋ ਇਮਿਸ਼ਨ ਵਾਲੀ ਹੋਣੀ ਆ। ਸੋ ਕਾਫੀ ਵੱਡੀਆਂ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀ ਚੇਂਜਸ ਆ ਇਸ ਟਾਈਮ ਆ ਰਹੀਆਂ ਨੇ। ਇਹਦੇ ਲਈ ਕਿੱਦਾਂ ਤਿਆਰੀ ਕਰਨਗੇ ਸਾਰੇ ਜਾਣੇ ਵੀ, ਕਿਉਂਕਿ ਇਕਵਿਪਮੈਂਟ ਵੀ ਭਾਈ ਚੇਂਜ ਕਰਨਾ ਪੈਣਾ ਆ ਫਿਰ ਸਾਰਿਆਂ ਨੂੰ। ਉਹ ਮਹਿੰਗਾ ਆ, ਉਹ ਬਹੁਤ ਕੁਛ ਆ, ਇਹ ਧਿਆਨ ਰੱਖਣ ਵਾਲੀ ਗੱਲ ਆ। ਥੈਂਕਸਗਿਵਿੰਗ ਦੀਆਂ ਛੁੱਟੀਆਂ ਆ ਰਹੀਆਂ ਆ, ਉਸ ਤੋਂ ਪਹਿਲਾਂ ਜਿਹੜੇ ਹੈਲਥ ਅਫੀਸ਼ੀਅਲ ਹੈਲਥ ਅਧਿਕਾਰੀ ਆ ਉਹ ਟ੍ਰਾਈਫੈਕਟਾ ਵਾਇਰਸ ਦੇ ਬਾਰੇ ਗੱਲ ਕਰ ਰਹੇ ਆ। ਕਹਿੰਦੇ ਵੀ ਇਸ ਟਾਈਮ ਫਲੂ, ਕੋਵਿਡ ਦੇ ਨਾਲ ਨਾਲ RSV ਜਿਹੜਾ ਰੈਸਪੀਟਰੀ ਸਿੰਟੀਕਲ ਵਾਇਰਸ ਹੈਗਾ ਆ,
ਉਸ ਦਾ ਖਤਰਾ ਬਣਿਆ ਪਿਆ। ਕਹਿੰਦੇ ਵੀ ਇਹ ਜਿਹੜੇ ਤਿੰਨੇ ਵਾਇਰਸ ਆ ਇਕੱਠੇ ਹਮਲਾ ਵੀ ਇੱਕ ਹਿਸਾਬ ਦੇ ਨਾਲ ਕਰ ਸਕਦੇ ਆ, ਵੀ ਕਿਸੇ ਦੇ ਉੱਤੇ ਮਾਰ ਜਿਹੜੀ ਆ ਉਹ ਹੋ ਸਕਦੀ ਹੈ। ਸੈਂਟਾ ਕਲਾਰਾ ਕਾਉਂਟੀ ਦੇ ਜਿਹੜੇ ਚੀਫ ਐਗਜ਼ੈਕਟਿਵ ਆਫਿਸਰ ਜੈਫ ਸਮਿਥ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦੇ ਰਹੇ ਸੀਗੇ। ਨੈਸ਼ਨਲੀ ਵੀ ਦੇਖਿਆ ਜਾਵੇ ਤਾਂ ਵਾਈਟ ਹਾਊਸ ਦੇ ਜਿਹੜੇ ਅਧਿਕਾਰੀ ਆ ਉਹ ਵੀ ਪੁਸ਼ ਕਰ ਰਹੇ ਆ ਵੀ ਵੱਧ ਤੋਂ ਵੱਧ ਲੋਕ ਜਿਹੜੇ ਕੋਵਿਡ-19 ਦੀਆਂ ਜਿਹੜੀਆਂ ਵੈਕਸੀਨਸ ਆ ਅਪਡੇਟਡ ਆ ਉਹ ਜਿਹੜੀਆਂ ਉਹ ਲਗਵਾਉਣ, ਤੇ ਇਸ ਸਾਲ ਦੇ ਜਿਹੜੇ 2 ਡੋਮੀਨੈਂਟ ਵੇਰੀਐਂਟ ਹੈਗੇ ਨੇ BA4 ਤੇ BA5, ਉਹਨਾਂ ਤੋਂ ਜਿਹੜਾ ਉਹ ਬਚਾਅ ਕਰਨ। ਸੋ ਉੱਦਾਂ ਕਹਿੰਦੇ ਵੀ 35 ਮਿਲੀਅਨ ਲੋਕ ਐਲੀਜੀਬਲ ਨੇ ਇਹ ਜਿਹੜਾ ਟੀਕਾ ਲਗਵਾਉਣ ਦੇ ਲਈ, ਤੇ ਅਜੇ ਮਹਿਜ 11% ਲੋਕਾਂ ਨੇ ਹੀ ਇਹ ਜਿਹੜੀ ਲੇਟੈਸਟ ਵੈਕਸੀਨ ਆ ਉਹ ਲਗਵਾਈ ਹੈਗੀ ਆ। ਸੋ ਕਹਿੰਦੇ ਵੀ ਇਹਦੇ ਨਾਲ ਸਿਹਤ ਸੇਵਾਵਾਂ ਦੇ ਉੱਤੇ ਅਸਰ ਪੈ ਸਕਦਾ ਆ। ਇਹਨਾਂ ਦਾ ਜਿਹੜਾ ਇਹ ਕਹਿਣਾ ਆ ਵੀ ਕਹਿੰਦੇ ਵੀ ਹਸਪਤਾਲ ਦੇ ਵਿੱਚ ਜਿਹੜੇ ਆ ਲੋਕ ਜ਼ਿਆਦਾ ਦਾਖਲ ਹੋ ਸਕਦੇ ਆ ਜੇ ਇਹ ਜਿਹੜੇ ਟੀਕੇ ਨਹੀਂ ਲਗਵਾਉਂਦੇ। ਤਾਂ ਹੁਣ ਫਲੂ, ਕੋਵਿਡ ਤੇ RSV ਜਿਹੜਾ ਵਾਇਰਸ ਆ ਉਸ ਨੇ ਇੱਕ ਵਾਰੀ ਫਿਰ ਥੋੜ੍ਹੀ ਬਹੁਤੀ ਇਹਨਾਂ ਹੌਲੀਡੇ ਸੀਜ਼ਨ ਦੇ ਵਿੱਚ ਤੜਫੜੀ ਮਚਾਈ ਆ। ਪਰ ਓਵਰਆਲ ਜੇ ਆਪਾਂ ਦੇਖੀਏ ਲੋਕਾਂ ਦੇ ਨਾਲ ਜਦੋਂ ਗੱਲ ਕਰਦੇ ਆ ਜਾਂ ਲੋਕਾਂ ਦੇ ਵਿੱਚ ਤੁਸੀਂ ਜਾਂਦੇ ਆ, ਤਾਂ ਹੁਣ ਇਹਨਾਂ ਵਾਇਰਸਿਸ ਨੂੰ ਕੋਈ ਬਹੁਤੀ ਤਵੱਜੋ ਜਿਹੜੇ ਲੋਕ ਆ ਉਹ ਨਹੀਂ ਦੇ ਰਹੇ।